आज मौसम बड़ा बेईमान है आज हाँ जी ओके कमिंग ਬੱਦਲ ਸ਼ਦਲ ਛਾਏ ਨੇ ਠੀਕ ਹੈ ਤੇ ਅੱਜ ਕੰਮ ਈਜ਼ੀ ਹੋ ਜਾਏਗਾ ਕਿਉਂਕਿ ਅੱਜ ਮੈਨੂੰ ਬਹੁਤ ਸਾਰੇ ਕੰਮ ਸੀ ਤੇ ਅੱਜ ਬਹੁਤ ਸਾਰੀਆਂ ਜਗ੍ਹਾ ਤੇ ਜਾਣਾ ਸੀ ਤੇ ਬੱਦਲਾਂ ਦੀ ਵਜ੍ਹਾ ਤੋਂ ਮੈਂ ਕਹਿੰਦਾ ਨੇਕੀ ਹੋ ਗਈ ਮੇਰੇ ਉੱਤੇ ਬਸ ਇਹ ਕਿ ਰਸਤੇ 'ਚ ਕਿਤੇ ਬਰਸਾਤ ਨਾ ਹੋ ਜਾਏ ਸਾਰਾ ਤੋਂ ਪਹਿਲੇ ਤਾਂ ਤੁਸੀਂ ਦੱਸੋ ਤੁਹਾਡਾ ਭਰਾ ਕਿਵੇਂ ਦਾ ਲੱਗ ਰਿਹਾ ਠੀਕ ਹੈ ਤੁਹਾਡਾ ਭਰਾ ਅੱਜ ਤੋਂ ਬਾਅਦ ਖੁੱਲੇ ਕੱਪੜੇ ਪਾਉਣੇ ਸ਼ੁਰੂ ਕਰ ਰਿਹਾ ਤਾਂ ਕਿ ਤੁਹਾਡਾ ਭਰਾ ਤੁਹਾਨੂੰ ਮੋਟਾ ਫੀਲ ਨਾ ਹੋਵੇ ਨਾਲ ਤੇ ਮੈਂ ਪਤਲਾ ਤੇ ਮੈਂ ਹੋ ਹੀ ਰਿਹਾ ਵਾਂ ਲੇਕਿਨ ਇਹ ਕਿ ਮੈਂ ਚਾਹੁੰਦਾ ਕਿ ਮੈਂ ਉਹਦੇ ਨਾਲ ਪਤਲਾ ਵੀ ਫੀਲ ਹੋਵਾਂ ਚੈੱਕ ਕਰਕੇ ਦੱਸੋ ਹਾਲ ਕਾਇਆ ਠੀਕ ਹੈ ਮਤਲਬ ਟਮੀ ਹੈ ਯਾਰ ਹੋ ਜਾਏਗਾ ਫਿਟ ਮਾਂ ਜੀ ਨੇ ਬਣਾ ਲਿਆ ਨਾਸ਼ਤੇ 'ਚ ਮੈਂ ਕਿਹਾ ਯਾਰ ਮਾਂ ਜੀ ਚਾਹ ਕੜਾ ਕਿੰਚੀ ਬਣਾਇਆ ਕਰੋ ਤੁਸੀਂ ਹੁਣ ਆਪ ਤਾਂ ਤੁਸੀਂ ਦੁੱਧ ਪੀਂਦੇ ਤੇ ਮੇਰੇ ਲਈ ਤੁਸੀਂ ਚਾਹ ਢਿੱਲੀ ਜੀ ਕਰ ਦਿੱਤੀ ਹੈ ਉਧਰ ਚਾਹ ਡਾਕਟਰ ਕਹਿੰਦੇ ਮਨਾ ਕਰ ਦਿੱਤੀ ਹੈ ਚਾਹ ਡਾਕਟਰ ਕਹਿੰਦੇ ਮਨਾ ਕਰ ਦਿੱਤੀ ਨਾ ਠੀਕ ਹੈ ਤੇ ਕੱਲ ਹਜੇ ਤੁਹਾਡੀ ਦਵਾਈ ਲਈ ਆ ਤੇ ਡਾਕਟਰ ਨੇ ਕਿਹਾ ਜੀ ਬੇਕਰੀ ਦੀ ਕੋਈ ਚੀਜ਼ ਨਹੀਂ ਖਾਣੀ ਤੇ ਤੁਸੀਂ ਫੇਰ ਰਸ ਰੱਖੀ ਖਲੋਤੇ ਜੇ ਹਾਂ ਫੋਕੇ ਆ ਫੋਕੇ ਹੈ ਜੋ ਵੀ ਹੈ ਲੇਕਿਨ ਉਹਨਾਂ ਨੇ ਕਿਹਾ ਬੇਕਰੀ ਦੀ ਕੋਈ ਚੀਜ਼ ਨੂੰ ਹੱਥ ਲਾਣਾ ਹੀ ਨਹੀਂ ਸਭ ਤੋਂ ਪਹਿਲੇ ਬੇਕਰੀ ਦੀਆਂ ਚੀਜ਼ਾਂ ਮਨਾ ਕਰਨੀਆਂ ਨੇ ਚਲ ਆ ਜਿਹੜੇ ਲਿਆਂਦੇ ਸੀ ਨਾ ਇਹ ਹੁਣ ਮੁੱਕ ਗਏ ਇਹ ਖਾ ਲਾ ਅੱਗੋਂ ਵਾਸਤੇ ਕਸਮ ਪਾ ਦੇਣੇ ਨਹੀਂ ਲਿਆਉਂਦੇ ਡਨ ਕਰੋ ਲੋ ਜੀ ਆਪਣਾ ਮਤਲਬ ਨਾਸ਼ਤੇ 'ਚ ਆਪਾਂ ਜਿਹੜਾ ਚਾਰ ਅਸੀਂ ਖਾਈਦੇ ਤੁਸੀਂ ਕਹਿੰਦੇ ਤੁਸੀਂ ਬੱਚੇ ਜੇ ਠੀਕ ਹੈ ਯਾਰ ਬਸ ਨਾ ਕੋਈ ਹੋਰ ਚੀਜ਼ ਖਾਣ ਨੂੰ ਨਾ ਅਜੇ ਦਿਲ ਨਹੀਂ ਕਰਦਾ ਠੀਕ ਹੈ ਇਹਨਾਂ ਨੂੰ ਕਹਿੰਦੇ ਨੇ ਜੀ ਟੋਪੀ ਵਾਲੇ ਰਸ ਠੀਕ ਹੈ ਤੇ ਇਹ ਰਸ ਨੂੰ ਅਸੀਂ ਤੇ ਕਹਿੰਦੇ ਸੀ ਲੱਕੜ ਵਾਲਾ ਰਸ ਇਹ ਲੱਕੜ ਵਾਲਾ ਇਹ ਟੋਪੀ ਵਾਲਾ ਠੀਕ ਹੈ ਤੇ ਕਿਹਨੂੰ ਕਿਹੜਾ ਰਸ ਪਸੰਦ ਹੈ ਇਸ ਤਰ੍ਹਾਂ ਚਾਹ ਦੇ ਵਿੱਚ ਇੰਜ ਹਲਕਾ ਇੰਜ ਡੁਬਕੀਆਂ ਲਵਾ ਕੇ ਆਹਾ ਕੀ ਬਾਤ ਹੈ ਇੰਜ ਨੁੱਚੜਦਾ ਰਸ ਹੋਵੇ ਚਲ ਖਾ ਲਾ ਕੇ ਹੁਣ ਇਹਨੂੰ ਮੇਰੇ ਕੋਲ ਕੁਛ ਨਾ ਮੈਂ ਦਮੁੱਦ ਕੇ ਹੀ ਖਾਣਾ ਵਾ ਆਹਾ A few moments later. ਸ਼ੁਕਰ ਅਲਹਮਦੁਲਿਲਾ ਲੋ ਜੀ ਨਾਸ਼ਤਾ ਵਗੈਰਾ ਹੋ ਗਿਆ ਨਾਸ਼ਤਾ ਕੀ ਹਲਕਾ ਫੁਲਕਾ ਹੈ ਤੇ ਬਸ ਐਵੇਂ ਟੀਪੋ ਟਾਪ ਟੱਚ ਮੱਚ ਹੋਇਆ ਯਾਰ ਮੈਨੂੰ ਇੱਕ ਗੱਲ ਦਾ ਦੱਸੋ ਮੇਰੇ ਚਿਹਰੇ ਤੇ ਅੱਜਕੱਲ ਇੰਨਾ ਗਲੋ ਕਿਉਂ ਆ ਰਿਹਾ ਪਤਾ ਨਹੀਂ ਮੈਂ ਪਰਸੋਂ ਦਾ ਨੋਟ ਕਰ ਰਿਹਾ ਚਿਹਰਾ ਤੁਹਾਡੇ ਭਰਾ ਦਾ ਸ਼ਾਈਨ ਕਰ ਰਿਹਾ ਗਲੋ ਆ ਰਿਹਾ ਫੇਸ ਦੇ ਉੱਪਰ ਇਹ ਕੀ ਰਾਜ਼ ਹੈ ਲੇਕਿਨ ਬੇਬੇ ਜਿਹੜਾ ਨੇ ਯਕੀਨ ਨਹੀਂ ਕਰੀ ਬੇਬੇ ਕਹਿੰਦੀ ਨਹੀਂ ਐਵੇਂ ਉਵੇਂ ਦਾ ਉਵੇਂ ਹੀ ਆ ਠੀਕ ਹੈ ਇਹ ਹੁਣ ਤੁਸੀਂ ਸੱਚ ਦੱਸਣਾ ਪਹਿਲੇ ਸੱਚ ਦੱਸੋ ਕਿ ਮੇਰੇ ਚਿਹਰੇ ਤੇ ਗਲੋ ਆ ਰਿਹਾ ਕਿ ਨਹੀਂ ਜੇ ਅਗਰ ਤੁਸੀਂ ਸੱਚ ਦੱਸਿਆ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕਿਉਂ ਆ ਰਿਹਾ ਪਤਾ ਗਲੋ ਕਿਉਂ ਡਿਆ ਰੋਜ਼ ਆਲੂ ਬਤਾਓ ਆਲੂ ਗੋਭੀ ਆਲੂ ਟਿੰਡੇ ਖਾਣਾ ਹੈ ਤਾਂ ਵਾਸਤੇ ਇਹ ਹੁਣ ਮੈਂ ਤਾਂ ਪਰ ਮੈਂ ਸਾਰੀਆਂ ਚੀਜ਼ਾਂ ਹੀ ਛੱਡ ਦੇਣੀਆਂ ਨੇ ਹੁਣ ਠੀਕ ਹੈ Later. ਵੇ ਇੱਥੇ ਨਾ ਬਹਿ ਵੇ ਬਸ ਕਰ ਜਾ ਇਹਨੂੰ ਛੱਡ ਦੇ ਪਰ ਇਹਦਾ ਖੜਾ ਛੱਡ ਚੱਲ ਟੋਰ ਤੇਰੀ ਵੱਡੀ ਅੰਮੀ ਨੇ ਫੋਨ ਕੀਤਾ ਉਹ ਕਹਿੰਦੀ ਮੇਰੀ ਗੱਲ ਸੁਣੋ ਆ ਕੇ ਹਾਂ ਜੀ ਮੈਂ ਕੰਮ ਕਰਨਾ ਜੇ ਮੈਂ ਜਿਹੜਾ ਕੱਲ ਨੂੰ ਪ੍ਰੋਜੈਕਟ ਦੀ ਡਿਲੀਵਰੀ ਹੈ ਮੈਂ ਅੱਜ ਕਿੱਥੋਂ ਜਾਣਾ ਪ੍ਰੋਜੈਕਟ ਆ ਕੇ ਨਾਲ ਵੇਖੀ ਨਾ ਤੇ ਉਹਦੀ ਗੱਲ ਸੁਣ ਕੇ ਆ ਚੱਲ ਅੱਜ ਕੱਲ ਤੇ ਮੈਂ ਪਿੰਡੋਂ ਹੋ ਕੇ ਆਇਆ ਹੁਣ ਅੱਜ ਕੀ ਰੌਲਾ ਉਹਨੇ ਫੋਨ ਕੀਤਾ ਉਹ ਕਹਿੰਦੀ ਹੁਣੇ ਆਓ ਭਾਵੇਂ 10 ਮਿੰਟਾਂ ਚੱਲ ਜਾਏ ਤੇ ਮੇਰੀ ਗੱਲ ਸੁਣ ਕੇ ਜਾਓ ਆ ਜਿਹੜਾ ਫਤੂਰ ਖੜਾ ਕੀਤਾ ਹੋਇਆ ਨਾ ਤੂੰ ਸਾਰੇ ਸ਼ਿਕਾਰ ਬੜਿਆ ਫਿਰਦਾ ਚਾਚ ਫੇਰੇ ਤੈਨੂੰ ਪਤਾ ਨਾ ਮਾਮੀਆਂ ਭਰਜਾਈਆਂ ਜਿਹੜੀਆਂ ਉਖੜੋਂ ਦਿੰਦੀਆਂ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਗੀ ਤੂੰ ਨਹੀਂ ਗੱਲ ਕੀਤੀ ਇੰਨੀ ਗੱਲ ਕਰੀਏ ਨਾ ਤੇ ਸ਼ਰੀਕਾ ਐ ਖਿਲਾਰ ਦਿੰਦਾ ਵਾ ਜਿਵੇਂ ਕਿਤੇ ਹੁਣ ਹਜੇ ਤੁਸੀਂ ਉਹੀ 4 ਦਿਨ ਪੁਰਾਣੀ ਗੱਲ ਲਿਖ ਲਓਤੇ ਜੇ ਹੁਣ ਪੂਰੇ ਖਾਨਦਾਨ ਚ ਭਲਾਉਣੀ ਰਹਿ ਗਈ ਸੀ ਇਹ ਮਸਲਾ ਰਹਿ ਗਿਆ ਸੀ ਬਸ ਮੈਂ ਬਣਾਈ ਆ ਯਾਰ ਬੰਦਾ ਮਤਲਬ ਖਾਨਦਾਨ ਤੋਂ ਤਾਂ ਬੰਦਾ ਗੱਲ ਕੋਲ ਲੈਂਦਾ ਨਾ ਫਿਰ ਕਿਹਨਾਂ ਨੇ ਦੱਸਿਆ ਕਿਹਨਾਂ ਨੇ ਪਿੰਡ ਉਹ ਤਾਂ ਮੈਨੂੰ ਫੋਨ ਕਰਕੇ ਕਹਿਣਗੇ ਹਜੇ 4 ਹੁੰਦੇ ਤਾਂ ਖਰੇ ਕੀ ਕਰਦੀ 2 ਹੁੰਦੇ ਤਾਂ ਖਰੇ ਕੀ ਕਰਦੀ ਇੱਕ ਨੂੰ ਹੀ ਨਹੀਂ ਚੱਜ ਦੀ ਤਰਬੀਅਤ ਕੀਤੀ ਕਿ ਘਰ ਆਇਆ ਮਹਿਮਾਨਾਂ ਨਾਲ ਤੂੰ ਮੈਂ ਕਰਦਾ ਰਹਿੰਦਾ ਤੇ ਹੁਣ ਪਿੰਡ ਜਾਣਾ ਆਪਾਂ ਸਿਖਰ ਦੁਪਹਿਰੇ ਜਾਣਾ ਪੈਣਾ 12 ਵਜੇ ਨੇ ਬਾਹਰ ਹੁਣ ਜਿਹੜਾ ਨਾ ਇਸ ਟਾਈਮ ਬਾਹਰ ਫੁੱਲ ਧੁੱਪ ਨਿਕਲੀ ਪਈ ਆ 12 ਵਜ ਗਏ ਨੇ ਨਿਕਲੀ ਰਹਿਣ ਤੇ ਤੁਸੀਂ ਮੈਨੂੰ ਟਾਈਮ ਨਾਲ ਦੱਸ ਦਿੰਦੇ ਇਸ ਟਾਈਮ ਦੇਖੋ ਬਾਹਰ ਧੁੱਪ ਨਿਕਲੀ ਪਈ ਹੈ ਠੀਕ ਹੈ ਤੇ ਹੁਣ ਜਿਹੜਾ ਨਾ ਆ ਵੇਖ ਨਾ ਮੈਂ ਆਪਦਾ ਕੰਮ ਛੱਡ ਦਿੱਤਾ ਵਾ ਨਹੀਂ ਤੇ ਜੇ ਉੱਥੇ ਜਾ ਕੇ ਮੈਨੂੰ ਕੁਝ ਆਖਿਆ ਬੜੇ ਮਹੀਨੇ ਤੇ ਫਿਰ ਆਖਿਆ ਤੂੰ ਫਿਰ ਨਿਬੇੜ ਲਵੀਂ ਆਪੇ ਕੀ ਆਖਿਆ ਹੁਣ ਯਾਰ ਮੈਂ ਤੇ ਕੁਝ ਆਖਿਆ ਨਹੀਂ ਹੁਣ ਤੁਸੀਂ ਕਿਉਂ ਨਹੀਂ ਉਸ ਗੱਲ ਦੀ ਜਾਨ ਛੱਡਦੇ ਪਏ ਇੱਕੋ ਗੱਲ ਨੂੰ ਸਾਰਾ ਦਿਨ ਨਾ ਖਾਨਦਾਨ ਲੈ ਕੇ ਬਹਿ ਗਿਆ ਅੱਗੇ ਇੱਕ ਘਰ ਦੇ ਵਿੱਚ ਸੀ ਕਿ ਹੁਣ ਘਰ ਤੋਂ ਨਿਕਲ ਕੇ ਖਾਨਦਾਨ 'ਚ ਪਹੁੰਚ ਗਈ ਏ ਮੈਂ ਆਪਦਾ ਕੰਮ ਕਰਨ ਲੱਗੀ ਸੀ ਮੈਂ ਲਸਣ ਭੋਰਦੀ ਬੈਠੀ ਸੀ ਮੈਂ ਆਪਦਾ ਲਸਣ ਛਿਲਣਾ ਸੀ ਤੇ ਵਿੱਚੇ ਫੋਨ ਆ ਗਿਆ ਉਹ ਕਹਿੰਦੀ ਹੁਣੇ ਆਓ ਇਹਨੂੰ ਛੱਡ ਦੇ ਇੱਥੇ ਪਹਿਲਾਂ ਮੇਰੀ ਗੱਲ ਛੋੜ ਕੇ ਜਾ ਚਲੋ ਉਠੋ ਚੱਲ ਤੁਹਾਡੇ ਜਿਹੜੇ ਨਾ ਤੁਹਾਡੇ ਮਸਲੇ ਨਹੀਂ ਮੁੱਕਣੇ ਠੀਕ ਹੈ ਸਾਰੀ ਦੁਨੀਆ ਜਾਣਦੇ ਹਰ ਚੀਜ਼ ਮੁੱਕ ਜਾਣੀ ਪਰ ਇਹਨਾਂ ਦੇ ਇਸ ਖਾਨਦਾਨ ਦੇ ਜਿਹੜਾ ਨਾ ਇਸ ਖਾਨਦਾਨ ਦੇ ਮਸਲੇ ਨਹੀਂ ਮੁੱਕਦੇ ਪਤਾ ਨਹੀਂ ਇਹ ਕੀ ਮਤਲਬ ਕੀ ਹਿਸਾਬ ਕਿਤਾਬ ਚੱਲਦਾ ਵੇ ਪਤਾ ਨਹੀਂ ਕਾਹਦੀਆਂ ਗੁੰਝਲਾਂ ਪਾ ਲੀਆਂ ਇੱਕ ਗੱਲ ਕੀਤੀ ਹੈ ਜੇ ਤੇ ਮੈਂ ਜੇ ਕਿਸੇ ਨੂੰ ਕੋਈ ਫੈਰ ਮਾਰਿਆ ਹੁੰਦਾ ਮੈਂ ਕੋਈ ਜਿਹੜਾ ਨਾ ਕਿਸੇ ਨੂੰ ਕੋਈ ਆਖਿਆ ਹੁੰਦਾ ਨਾ ਤੇ ਫਿਰ ਲੱਗ ਪਤਾ ਜਾਂਦਾ ਹਜੇ ਤੇ ਜਵਾਨੀ ਚੜ੍ਹਨੀ ਹੈ ਹਜੇ ਤੇ ਫੈਰਾਂ ਦਾ ਕੰਮ ਹੋਣਾ ਹਜੇ ਤੇ ਆਪਾਂ ਜਿਹੜਾ ਨਾ ਪੂਰੇ ਮਤਲਬ ਬਦਲੇ ਲੈਣੇ ਨੇ ਹੈ ਹਜੇ ਤੇ ਬੜੀ ਆਵਾਮ ਕੋਲੋਂ ਬਦਲੇ ਲੈਣੇ ਨੇ ਹਜੇ ਤੇ ਥਾਣੇ ਕਚਹਿਰੀਆਂ ਵਾਲੇ ਕੰਮ ਚੱਲਣੇ ਨੇ ਅਜੇ ਉੱਥੇ ਤੇ ਗੱਲ ਗਈ ਨਹੀਂਗੀ ਤੇ ਅਜੇ ਹੁਣੇ ਹੀ ਆਹ ਹਿਸਾਬ ਹੋਇਆ ਪਿਆ ਮੇਰਾ ਪਰਸ ਕਿੱਥੇ ਆ ਮੈਨੂੰ ਹੋਰ ਕੀ ਪਤਾ ਤੁਹਾਨੂੰ ਹੁਣ ਇੰਨਾ ਵੀ ਨਹੀਂ ਪਤਾ ਕਿ ਮੇਰਾ ਪਰਸ ਕਿੱਥੇ ਹੈ ਤੇਰਾ ਪਰਸ ਮੈਂ ਰੱਖਦੀ ਹੁੰਨੀ ਆ ਤੇ ਤੁਹਾਨੂੰ ਰੱਖਣਾ ਚਾਹੀਦਾ ਨਾ ਹੁਣ ਤੁਸੀਂ ਮਾਂ ਜੇ ਤੁਹਾਨੂੰ ਨਹੀਂ ਪਤਾ ਤੁਹਾਨੂੰ ਤੂੰ ਫੜਾਉਣਾ ਪੈਸਿਆਂ ਦਾ ਤੁਹਾਨੂੰ ਬੜਾ ਖਿਆਲ ਆ ਪਰਸ ਦਾ ਤੁਹਾਨੂੰ ਨਹੀਂ ਪਤਾ ਕਿੱਥੇ ਬੱਚਾ ਤੂੰ ਤਾਂ ਫੜਾਉਣਾ ਆ ਪਰਸ ਆਪਦਾ ਵਾਹ ਹੁਣ ਤਾਂ ਕਿਤੇ ਜੰਮਦਾ ਹੁਣ ਦਰਾਜ ਚ ਬੜਾ ਗਲੋ ਕੱਢਿਆ ਆਏ ਤੇ ਕੀ ਹਾਂ ਖੇ ਕੱਟ
ਗਲੋ ਕੱਢਿਆ ਗਲੋ, ਕੀ ਬਾਤ ਹੈ, ਕੀ ਬਾਤ ਹੈ। ਆ ਨਾਸ਼ਤਾ ਆ ਕਰ ਸਲਮਾਨ। ਅੱਛਾ ਕਰੇ ਹੱਥ ਫਰੇ ਕਰੇ, ਹੱਥ ਫਰੇ ਕਰੇ। ਕਿਹੜੀ ਕਰੀਮ ਲਾ ਰਹੇ ਹੋ? ਲਾ ਰਹੀ ਅੱਜ ਤੱਕ ਦੁੱਖਾਂ ਦੀ ਕਰੀਮ। ਦੁੱਖਾਂ ਦੀ ਕਰੀਮ, ਹਾਏ ਹੰਝੂਆਂ ਦੀ ਰੋਟੀ ਤੇ ਦੁੱਖਾਂ ਦੀ ਕਰੀਮ ਤੇ ਦੁੱਖਾਂ ਦਾ ਸਾਲਨ ਹੁੰਦਾ ਹੈ। ਇਹ ਜੈਸੇ ਜਿਹੜਾ ਸਾਲਨ ਬਣਦਾ ਦੁੱਖਾਂ ਲਈ, ਕਿਹੜੇ ਕਿਹੜੇ ਦੁੱਖਾਂ ਦਾ ਬਣਦਾ? ਮੈਨੂੰ ਜੋ ਦੁੱਖ ਹੈ ਕਿ ਨਹੀਂ, ਮੈਂ ਚੈੱਕ ਕਰਨਾ ਚਾਹੁੰਦਾ। ਅੰਦਰ ਦੇ ਜਜ਼ਬਾਤ ਹੁੰਦੇ, ਅੰਦਰ ਦੇ ਜਜ਼ਬਾਤ, ਇਹ ਮੇਰੇ ਅੰਦਰ ਤੇ ਜਜ਼ਬਾਤ ਕੁੱਟ ਕੇ ਭਰੇ ਨੇ। ਮੇਰਾ ਦਿਲ ਟੁੱਟਿਆ, ਮੈਨੂੰ ਉਹ ਵੀ ਦੁੱਖ ਹੈ, ਠੀਕ ਹੈ। ਮੈਨੂੰ ਮੁਹੱਬਤ ਹੋਈ, ਮੈਨੂੰ ਉਹ ਨਹੀਂ ਮਿਲੀ, ਮੈਨੂੰ ਉਹ ਵੀ ਦੁੱਖ ਹੈ। ਉਸ ਤੋਂ ਬਾਅਦ ਮੈਂ ਨੌਕਰੀ ਛੱਡ ਦਿੱਤੀ, ਮੈਨੂੰ ਉਹ ਵੀ ਦੁੱਖ ਹੈ। ਮੇਰਾ ਪਿਛਲਾ ਕਲਾਇੰਟ ਮੇਰਾ $2000 ਮਾਰ ਗਿਆ, ਮੈਨੂੰ ਉਹ ਵੀ ਦੁੱਖ ਹੈ। ਮੈਨੂੰ ਕਿਹੜਾ ਦੁੱਖ? ਮੈਂ ਤੇ ਕਹਿੰਦਾ, ਮੈਂ ਤੇ ਜਿਹੜਾ ਨਾ ਉਹ ਦੁੱਖਾਂ ਦੇ ਮਲਟੀਪਲ ਡਿਸ਼ਾਂ ਬਣਾ ਸਕਦਾ, ਪੂਰਾ ਬੂਫੇ ਚੱਲ ਜਾਣਾ ਆਪਣਾ, ਕਸਮ ਨਾਲ ਬੂਫੇ ਸਿਸਟਮ ਬਣਨਾ ਆਪਣਾ। ਇਹ ਹੁਣ ਮਾਂ ਜੀ ਬੋਤਲਾਂ ਕੀ ਕਰਨੀਆਂ ਨੇ? ਇਹ ਕਿਉਂ ਪੈਕ ਕਰੀ ਜਾਂਦੇ ਛਾਪਰ ਦੇ ਵਿੱਚ? ਵੇ ਚੁੱਪ ਕਰ ਵੇ, ਹਰ ਗੱਲ ਹੀ ਪੁੱਛਦਾ ਰਹਿਣਾ ਵਾ। ਨਹੀਂ ਤੂੰ ਹੁਣ ਦੱਸੋ, ਬੋਤਲਾਂ ਖਾਲੀ ਬੋਤਲਾਂ ਨੇ, ਇਹਨਾਂ ਦਾ ਤੁਸੀਂ ਲਿਜਾ ਕੇ ਕੀ ਕਰਨਾ? ਉੱਥੋਂ ਹੀ ਆਈਆਂ ਸੀ, ਦੁੱਧ ਦਾ ਘੁੱਟ ਲੈ ਆਵਾਂ, ਹਾਂ ਮੈਂ ਰੋਲਾ ਪਾਵਾਂ ਜਾ। ਬੁੜੀਆਂ ਕੀ ਸੋਚਦੀਆਂ ਨੇ, ਅੱਲਾ ਮਾਫ ਕਰੇ। ਖਾਲੀ ਬੋਤਲ ਦੁੱਧ ਦੀਆਂ ਬੋਤਲਾਂ ਭਰ ਕੇ ਆਈਆਂ ਸੀ। ਸ਼ਾਮ ਨੂੰ ਆਖਾਂਗੇ 4 ਬੋਤਲਾਂ ਭਰ ਦਿਓ, ਸਾਡੇ ਕੋਲ 10 ਦਿਨ ਲੰਘ ਜਾਣਗੇ। ਅੱਗੇ ਹਫਤਾ ਹੋ ਗਿਆ ਦੁੱਧ ਨਹੀਂ ਲਿਆ, ਪਿੰਡ ਚੱਕਰ ਲਾਦਾ, ਉੱਥੋਂ 2-3 ਬੋਤਲਾਂ ਭਰ ਕੇ ਆ ਜਾਂਦੀਆਂ ਨੇ। ਤੇ ਹੁਣ ਵੇਲੋ ਇਕੱਠੀਆਂ ਕੀਤੀਆਂ ਜਾਂ ਖਾਲੀ ਜਿਹੜੀਆਂ ਸਾਰੀਆਂ ਨਾ ਧੋ ਕੇ ਰੱਖੇ, ਹੁਣ ਫਿਰ ਲੈ ਚਲੀ। ਫਿਰ ਹੁਣ ਲੱਗਾ ਭੈਣ ਨੇ ਆਖਣਾ ਮੇਰੀ ਭੈਣ ਖਾਲੀ ਬੋਤਲਾਂ ਲੈ ਕੇ ਆਈ। ਚੱਲ ਨਹੀਂ 2 ਵਜੇ ਇੱਕ ਚੋਕ ਕੇ ਇਹਨਾਂ 'ਚ ਬਾਲਟੀਆਂ 'ਚ ਪਾ ਦਿਓ, ਇਹਦੇ 'ਚ ਬੋਤਲ ਸਪਰੇ ਮੇਰੇ ਕਿਹਨੇ ਮਾਰੀ ਕਿਤੇ ਕੀੜੇ ਮਾਰਨ ਵਾਲੀ ਤੇ ਤੁਸੀਂ ਮੇਰੇ ਕੀੜੇ ਮਾਰਦੇ ਹੋ। ਚਲੋ ਯਾਰ ਮੋਟਰਸਾਈਕਲ ਬਾਹਰ ਕੱਢ ਲਈਏ, ਠੀਕ ਹੈ। ਮਾਈ ਬਹੁਤ ਤਪੀ ਪਈ ਹੈ ਤੇ ਮਾਈ ਨੇ ਜਰਾ ਇੱਕ ਮਿੰਟ ਮੈਂ ਤਾਂ ਸਪਰੇ ਖਲਾਰ ਦਿਆਂ। ਗੁੱਸੀ ਪਈ ਚੁੰਨੀ, ਹਾਂ ਮੈਂ ਤਾਂ ਉੱਤੇ ਹੀ ਨਹੀਂ ਗਈ ਹੈ। ਕਿਵੇਂ ਬੋ ਮਾਰਨ ਡਈ ਹੈ ਕਿਤੇ ਚੁੰਨੀਆਂ। ਇਹ ਆਹਾ ਕੀ ਬਾਤ ਹੈ। ਮੈਂ ਕਹਿੰਦਾ ਲੈ ਲੱਗਦਾ ਪਿਆ ਕਿ ਨਹੀਂ ਪੂਰਾ ਅਰਮਾਨ ਮਲਿਕ। ਯਾਰ ਮੈਨੂੰ ਇੰਸਟਾ ਤੇ ਬੜੇ ਕਮੈਂਟ ਆਉਂਦੇ ਨੇ, ਬਾਈ ਯੂ ਲੁੱਕ ਲਾਈਕ ਅਰਮਾਨ ਮਲਿਕ। ਇਹ ਅਰਮਾਨ ਮਲਿਕ ਹੈ ਕੌਣ? ਪਹਿਲੇ ਮੈਨੂੰ ਦੱਸੋ ਤੇ ਸਹੀ ਨਾ। ਮੇਰੀ ਇੰਸਟਾ ਤੇ ਇੱਕ ਵੀਡੀਓ ਵਾਇਰਲ ਹੋਈ, ਉਹ 1.5 ਮਿਲੀਅਨ ਤੇ ਗਈ ਹੈ। ਉਹਦੇ ਉੱਤੇ ਮੈਂ ਕਹਿੰਦਾ ਕੋਈ 700 ਕਮੈਂਟ ਅਰਮਾਨ ਮਲਿਕ ਦਾ ਹੈ, ਠੀਕ ਹੈ। ਅਰਮਾਨ ਮਲਿਕ ਕੀ ਕਾਪੀ, ਅਰਮਾਨ ਮਲਿਕ ਕੀ ਕਾਪੀ। ਉਹ ਨਹੀਂ, ਉਹ ਇੰਡੀਆ ਦਾ ਸਿੰਗਰ ਹੈ ਮੈਨੂੰ ਲੱਗਦਾ, ਉਹਦੇ ਨਾਲ ਮੈਂਸ਼ਨ ਪਤਾ ਨਹੀਂ ਕਿਹਦੇ ਨਾਲ। ਯਾਰ ਦੱਸੋ ਮੈਨੂੰ ਅਰਮਾਨ ਮਲਿਕ ਕੌਣ ਹੈ ਜਿਹਦੇ ਨਾਲ ਮੇਰੀ ਸ਼ਕਲ ਮਿਲਦੀ? ਮੈਨੂੰ ਨਹੀਂ ਪਤਾ। ਇੱਕ ਕਹਿੰਦੇ ਸ਼ਾਦਾਬ ਖਾਨ ਕੋਈ ਕ੍ਰਿਕਟਰ ਹੁੰਦੇ ਨਾਲ ਮਿਲਦੀ, ਹੁਣ ਪਤਾ ਨਹੀਂ ਕੌਣ। ਦੁਨੀਆ ਤੇ ਆਇਆ ਇਹਨਾਂ ਇਨਸਾਨ ਇੱਕ ਦੂਸਰੇ ਨਾਲ ਦਾ ਰਿਸ਼ਤਾ ਜ਼ਰੂਰ। ਉਹ ਤੁਹਾਨੂੰ ਮੇਰੀ ਕਦਰ ਨਹੀਂ ਹੈ, ਤੁਹਾਨੂੰ ਮੇਰੀ ਕਦਰ ਨਹੀਂ ਹੈ। ਤੁਹਾਡਾ ਪੁੱਤ ਸਟਾਰ ਹੈ, ਬਸ ਘਰ ਦੇ ਵਿੱਚ ਕਦਰ ਨਹੀਂ ਹੈ। ਕਹਿੰਦੇ ਨਾ ਘਰ ਦੀ ਮੁਰਗੀ ਦਾਲ ਬਰਾਬਰ। ਤੁਰ ਪਿਆ ਮੈਂ, ਚਲਾਓ। ਹਾਂ ਮਾਸੀ ਜੂਰੋ ਵੇਖਿਆ ਕਿੱਥੇ ਆ ਕੇ ਬਹਿ ਕੇ ਅੰਦਰੋਂ ਨਿਕਲੀ ਹੈ ਤੇ ਇੱਥੇ ਆ ਕੇ ਬਹਿ ਗਈ। ਚਲੋ ਮੋਟਰਸਾਈਕਲ ਬਾਹਰ ਕੱਢਦਾ ਤੇ ਬੋਲ ਜਿਹੜਾ ਲਾਕ ਕਰਕੇ ਜਿੰਦਰਾ ਮਾਰ ਦਿਓ ਤੇ ਆ ਜਾਓ। ਅੱਛਾ ਪਰ ਮੈਨੂੰ ਫੜਾ ਮੈਂ ਨਾਲ ਕਰ ਲਿਆ। 1 hour later. ਕਿੱਥੇ ਫਸ ਗਿਆ ਹੈ? अस्सलाम वालेकुम, की हाल है माज? ले तुसी मिल गई नहीं अजे तक? ਲੈ ਮਿਲ ਗਿਆ ਸੀ ਕਿੱਥੋਂ? ਅਜੇ ਮੋਟਰਸਾਈਕਲ ਤੋਂ ਉਤਰਨ ਲਈ ਮੇਰਾ ਸਾਹ ਹੀ ਨਹੀਂ ਨਿਕਲਿਆ। हाय हाय मैं गई मैं डोप है। हाय ये सिर्फ बोतल पीन दे बहाने, होर कोई मसला नहीं, सिर्फ बोतल पीन दे बहाने। की हाल है? ਜਾਣ ਕੇ ਤੰਗ ਕਰਦਾ ठीक है नसीम बेगम है? ਹਾਂ ਤੂੰ है नहीं नसीम है? ਠੀਕ ਹੈ। ਪਿਆਰ ਆਂਦੇ ਨੇ ਜਿਵੇਂ ਨਿੱਕੀ ਭੈਣ ਨੂੰ ਪਿਆਰ ਦੇ। ਤੇ ਹੁਣ ਨਿੱਕੀ ਜੀ ਹੋ ਗਈ ਹਣ ਇੱਥੋਂ ਤੱਕ ਅੱਗੇ ਵੱਡੀ ਸੀ। ਆ ਫੜ ਲਓ। ਨਿਕਲ ਗਿਆ। कुब निकल गया? क्यों कुब क्यों निकल गया? हेलो सेब केले खाओ ਜਿਹੜਾ ਨਾ ਫਿਰ ਕੁਬ ਠੀਕ ਹੋਵੇ। ਕੁੱਬ ਠੀਕ ਹੋ। ਆੜੂ ਅੰਬ ਖਾਓ ਹੋਰ ਕੁਬ ਠੀਕ ਹੋ। ਇਹਨਾਂ ਦਾ ਕੁੱਬ ਠੀਕ। ਇਹਨਾਂ ਦਾ ਕੁੰਭ ਠੀਕ ਹੁੰਦਾ ਕਿ? ਲੋ ਜੀ ਰੋਟੀ ਦਾ ਹੋ ਗਿਆ ਟਾਈਮ, ਠੀਕ ਹੈ। ਤੇ ਆਪਣੇ ਕੋਲ ਆ ਗਈ ਹੈ ਬਿਰਿਆਨੀ ਤੇ ਨਾਲ ਆ ਗਿਆ ਆਪਣੇ ਕੋਲ ਹਲਕਾ ਫੁਲਕਾ ਰਾਇਤਾ। ਤੇ ਰੋਟੀ ਖਾ ਲਈਏ ਪਹਿਲੇ, ਬਾਕੀ ਸਾਰੇ ਕੰਮ ਬਾਅਦ ਚ। ਲੜਾਈਆਂ ਤੇ ਹੁੰਦੀਆਂ ਰਹਿਣੀਆਂ ਤੇ ਲੜਾਈਆਂ ਸ਼ੁਰੂ ਹੋ ਜਾਣ। ਬਿਸਮਿਲ੍ਲਾਹ ਰਹਿਮਾਨ ਰਹੀਮ। ਰੱਖ ਦਿਓ। ਕੀੜੇ ਵੀ ਆ ਗਏ ਨੇ, ਨਾਲ ਆ ਗਈਆਂ ਮੱਖੀਆਂ, ਠੀਕ ਹੈ। ਪਿੰਡ ਦੇ ਵਿੱਚ ਉਹ ਤੁਸੀਂ ਮੱਖੀਆਂ, ਹੁਣ ਮੱਖੀਆਂ ਤੋਂ ਬਗੈਰ ਤੇ ਪਿੰਡ 'ਚ ਸਰਦਾ ਹੀ ਨਹੀਂ, ਨਾ ਹੀ ਮੱਖੀਆਂ ਤੋਂ ਬਗੈਰ ਸਵਾਦ ਆਉਂਦਾ। ਤੇ ਮੱਖੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਪਿੰਡ ਦੇ ਵਿੱਚ ਰਹਿਣ ਵਾਸਤੇ ਤੇ ਪਿੰਡ ਦੇ ਵਿੱਚ ਇੰਜੋਏ ਕਰਨ ਵਾਸਤੇ। ਮੱਖੀਆਂ ਦੇ ਨਾਲ ਟੇਸਟ ਤੁਹਾਡਾ ਦੁਬਾਲਾ ਹੋ ਜਾਂਦਾ। ਉਹ ਮੀਰਬ ਨੂੰ ਕੀ ਬਣਾ ਛੱਡਿਆ ਤੁਸੀਂ? ਆ ਤਾਂ ਮੁੰਡਾ ਬਣਾਤਾ ਵਾਲ ਵੂਲ ਕਟਾ ਕੇ। ਮੀਰਬ ਐਨ ਮੂੰਹ ਕਰੇ, ਓਏ ਇਹ ਤਾਂ ਲੜਕਾ ਬਣ ਗਿਆ। ਕੀ ਵਿਚਾਰੀ ਦਾ ਗੰਜਾ ਕੱਢ ਛੱਡਿਆ, ਕਟਾ ਕਟੂ ਗਿੱਲਾ। ਚੰਗਾ ਸਗੋਂ ਪਿੱਤ ਨਿਕਲੀ ਸੀ। ਹਾਂ ਪਿੱਤ ਕਿੱਥੇ ਨਿਕਲੀ ਸੀ ਵਿਚਾਰੀ? मीरब क्या कर रही हो? मीरब अकेली अकेली बोटियां खाई जा रही हो, मैं तो खिला ही नहीं रही। बोलो मामू मैंने पेट की तो नाप। मीरब का नाम आज से हमने डाल दिया मीरब गंजी। क्यों? मीरब ओ मीरब, मीरब शहजादी है। मीरब बोलो नानी आपके भी बाल ऐसे ही मैंने करवा देने हैं मीरब? नानी के ऐसे नहीं करवाने? क्यों? क्या? तैनू तो नानी दी इज्जत नहीं पता, तो हमें तो पता मेरी नानी दी इज्जत है। चल छेती खा ला, छेती खा, मिनट मार हुण। तेरे पापा आ रहे ने, पापा 6:30 ਹੋ ਗਏ ਨੇ। ਤੇ ਮਾਂ ਜੀ ਕਿਹਦੇ ਨਾਲ ਲੱਗੇ ਜੇ? ਅਸੀਂ ਜਾਣ ਲੱਗੇ। ਤੇਰੇ ਮਾਮੇ ਨਾਲ ਜਿਹੜਾ ਨਾਰਾਜ਼ ਕਰਕੇ ਘੱਲਿਆ
ਇਹ ਅੱਜ ਕੱਲ ਜਿਹੜਾ ਨਾ ਮਾਮਲਾ ਕਾਫੀ ਸੰਗੀਨ ਹੀ ਹੋਇਆ ਪਿਆ। ਸ਼ੇਰ ਜਿਹੜਾ ਨਾ ਇਕੱਲਾ ਹੀ ਕਾਫੀ ਹੁੰਦਾ ਸਾਰਿਆਂ ਤੋਂ। ਠੀਕ ਹੈ, ਹੁਣ ਨਾਰਾਜ਼ ਨਹੀਂ ਹੋਣਾ ਮੇਰਾ ਸਲਮਾਨ ਨਾਲ। ਮੈਂ ਸੌਰੀ ਕਰ ਲਈ ਆਦੇ ਪੁੱਤ ਦੀ, ਠੀਕ ਹੈ। ਮੈਂ ਇੱਕ ਸ਼ਰਤ ਤੇ ਮੰਨੂਗਾ, ਹਾਂ ਜਿੰਨੀ ਮੇਰੀ ਬੇਇੱਜ਼ਤੀ ਹੋਈ ਹੈ ਨਾ, ਹਾਂ। ਤੇ ਜੇ ਮੈਨੂੰ ਫੋਨ ਕਰਕੇ ਸੌਰੀ ਆਖੀ ਜਾਏਗੀ ਤੇ ਮੈਂ ਸੌਰੀ ਮੰਨਣੀ ਨਹੀਂ। ਤੇ ਆਪਣੀ ਬੇਇੱਜ਼ਤੀ ਬੜੀ ਹੋ ਗਈ ਸੀ ਤੇ ਜਿਹੜੀ ਗੱਲ ਆ ਆਨਲਾਈਨ ਬੇਇੱਜ਼ਤੀ ਹੋਈ ਹੈ ਤੇ ਵਰਲਡ ਵਾਈਡ ਬੇਇੱਜ਼ਤੀ ਹੋਈ ਹੈ। ਜੇ ਜਿਨ੍ਹਾਂ ਦੀ ਗਲਤੀ ਹੋਵੇ, ਦੇਖੋ ਗਲਤੀ ਅਗਰ ਵੱਡੇ ਦੀ ਹੈ ਨਾ, ਗਲਤੀ ਵੱਡੇ ਦੀ ਤੇ ਵੱਡਾ ਸੌਰੀ ਕਰੇ, ਗਲਤੀ ਛੋਟੇ ਤੇ ਛੋਟਾ ਸੌਰੀ ਕਰੇ, ਠੀਕ ਹੈ। ਤੂੰ ਛੋਟਾ ਹੈ ਪੁੱਤ, ਤੂੰ ਕਿੰਨੇ ਸਾਲ ਛੋਟਾ ਹੈ? ਤੂੰ ਜੰਮने से पहले क्यों? चलो कोई ਗੱਲ ਨਹੀਂ, ਠੀਕ ਹੈ। ਅੱਲਾ ਹਾਫਿਜ਼, ਅੱਲਾ ਹਾਫਿਜ਼ ਬਾਬੂ। ਲੋ ਜੀ, ਉਸਮਾਨ ਨੇ ਮੇਰੇ ਵੱਲੋਂ ਸੌਰੀ ਕਹਿਤਾ। ਉਸਮਾਨ ਕਹਦੇ ਸੌਰੀ, ਤੌੜੀ ਕਹਦੇ ਸੌਰੀ। ਚਲੋ ਜੀ ਹੁਣ ਸਾਨੂੰ ਦਿਓ ਇਜਾਜ਼ਤ, ਠੀਕ ਹੈ। ਹੁਣ ਅਸੀਂ ਨਿਕਲੀਏ, ਟਾਈਮ ਕਾਫੀ ਲੇਟ ਹੋ ਗਿਆ। ਅਸੀਂ ਕਰਨਾ ਫੇਰ ਨਾ ਮੀਂਹ ਆ ਜਵੇ। ਹੁਣ ਜਾਣਾ ਅਸੀਂ ਨਿਕਲੀਏ। ਐਡੇ ਤਿਆਰ ਹੋ ਕੇ ਚੱਲੇ ਤੁਸੀਂ। ਇਹਨੂੰ ਮਾਰ, ਇਹਨੂੰ ਦੋ ਤਿੰਨ ਖੁੱਚਾਂ ਦੇ ਵਿੱਚ ਆਖੇ ਨਹੀਂ ਲੱਗਦਾ। ਇਹਨੂੰ ਕਹੇ ਮੇਰੀਆਂ ਹਰ ਗੱਲ ਹੀ ਨਾ ਨਾ ਕਰਕੇ ਹੀ ਆਖੇ ਲੱਗਦਾ। ਪਤਾ ਨਹੀਂ ਅਸਤਗਫੁਰੁੱਲਾ, ਕਿਹੜੀ ਗੱਲ ਤੇ ਤੁਹਾਡੀ ਨਾ ਕੀਤੀ ਮੈਨੂੰ ਇਹ ਦੱਸੋ ਤੁਸੀਂ, ਕਿਹੜੀ ਗੱਲ ਤੇ ਨਾ ਕੀਤੀ? ਉਹ ਵੇ ਉਹਨੂੰ ਮੋਬਾਈਲ ਚੱਬੰਦੀ ਹੋ ਗਈ। ਓਏ ਓਏ, ਚੱਬਣ ਵਾਲੀ ਸ਼ੈ ਨਹੀਂ, ਇਹ ਟਾਫੀ ਨਹੀਂ ਗਈ। ਉਹ ਵੇਖ ਲਓ ਚੱਕ ਪਾਈ ਖਲੋਤਾ ਜੀ। ਓਏ ਚੱਕ ਪਾਤਾ ਜੀ, ਓਏ ਚੱਕ ਪਾਤਾ ਜੀ। ਟੁੱਟ ਜਾਂਦੇ ਓਏ ਓਏ, ਚੱਕੀ ਭਰ ਛੱਡੀ ਆ। ਆ ਪੋਲੇ ਜੇ ਦੰਦ ਨੇ ਕਿਤੇ ਨਿਕਲ ਜਾਣਾ। ਹਾਂ, ਕਿਤੇ ਕੱਚੇ ਦੰਦ ਨੇ ਤੇਰੇ ਤੇ ਬਾਹਰ ਨਿਕਲਦੇ ਹੋਣ ਤੇ ਫਿਰ ਬਿੱਲੂ ਨਾਲ ਲੱਜੇ ਤੇਰੀ ਫਾਈਟ ਏ। ਬਿੱਲੂ ਦੀ, ਲੋ ਜੀ ਆਪਾਂ ਰੱਖ ਲਈਏ ਬਿੱਲੂ ਦੀ ਤੇ ਉਸਮਾਨ ਦੀ ਫਾਈਟ, ਠੀਕ ਹੈ। ਸਿਰਫ ਇਹਨਾਂ ਦੀ ਉਮਰਾਂ 'ਚ 6 ਮਹੀਨੇ ਦਾ ਫਰਕ ਹੈ। ਮੈਂ ਕਹਿੰਦਾ ਬਿੱਲੂ ਜਿੱਤ ਜਾਣਾ, ਲੇਕਿਨ ਬੇਬੇ ਕਹਿੰਦੀ ਅਜੇ ਛੋਟੇ ਨੇ ਤੇ ਬਿੱਲੂ ਦਾ ਅਜੇ ਤੱਕ ਫੀਸ ਰਿਵੀਲ ਨਹੀਂ ਕੀਤਾ। ਆਪਾਂ ਫੀਸ ਫੇਰ ਮੇਰੇ ਮੂੰਹੋਂ ਨਿਕਲ ਜਾਂਦਾ, ਫੀਸ ਪਤਾ ਨਹੀਂ ਮੈਂ ਫੀਸ ਦਿੱਤੀ ਹੋਣੇ, ਠੀਕ ਹੈ। ਤਾਂ ਕਰਕੇ ਫੀਸ ਨਹੀਂ ਕਹਿੰਦਾ। ਬਿੱਲੂ ਦਾ ਅਜੇ ਫੇਸ ਰਿਵੀਲ ਨਹੀਂ ਕੀਤਾ, ਠੀਕ ਹੈ। ਅਗਰ ਆਪਣੀ ਇਸ ਵੀਡੀਓ ਦੇ ਉੱਤੇ 5000 ਕਮੈਂਟ ਹੁੰਦੇ ਨੇ ਤੇ ਬਿੱਲੂ ਦਾ ਫੇਸ ਰਿਵੀਲ ਕੀਤਾ ਜਾਏਗਾ ਤੇ ਫਿਰ ਬਿੱਲੂ ਦੀ ਤੇ ਉਸਮਾਨ ਦੀ ਹੋਏਗੀ ਲੜਾਈ। ਲੈ ਜੀ, ਇੱਕ ਪਹਿਲਵਾਨ ਹੋ ਗਿਆ ਤਿਆਰ ਕੁਸ਼ਤੀ ਵਾਸਤੇ। ਜਿੱਦਣ ਉਹ ਵੀ ਲੱਗ ਪਿਆ ਪਿੱਟੇਗਾ, ਉਹ ਵੀ ਪਿੱਟੇਗਾ, ਕੋਈ ਮਸਲਾ ਨਹੀਂ। ਹਾਂ ਜੀ, ਚਲੋ ਉਸਮਾਨ ਮੀਆਂ ਸਾਨੂੰ ਦਿਓ ਇਜਾਜ਼ਤ, ਸਾਨੂੰ ਦਿਓ ਇਜਾਜ਼ਤ, ਸਾਨੂੰ ਦਿਓ ਇਜਾਜ਼ਤ, ਸਾਨੂੰ ਦਿਓ ਇਜਾਜ਼ਤ। ਇਹ ਤਾਂ ਬੜਾ ਗੰਦਾ ਬੰਦਾ ਆ। ਬਰੂ ਬਰੂ ਕਰਦੇ ਬਰੂ ਆ ਜਾ। ਚਲੋ ਜੀ ਨਿਕਲੀਏ, ਠੀਕ ਹੈ। ਤੇ ਫਿਰ ਜਿਹੜਾ ਨਾ ਸ਼ਹਿਰ ਜਾ ਕੇ ਮਿਲਦੇ ਹਾਂ। ਚੰਗਾ, ਅੱਲਾ ਦੇ ਵਾਲੇ। ਇਹ ਲਾ ਦੋ ਵਾਰੀ ਮੂਤੀ ਬੈਠਾ ਵਾ। ਤੂੰ ਸਹੀ ਆ, ਅਗਲਾ ਖਾਂਦਾ ਪੀਂਦਾ ਤੇ ਮੁੱਤ ਨਹੀਂ ਆ ਉਹਨੇ। ਮੰਜੀ ਤਾਂ ਹੀ ਜਾਂਦਾ। ਹਾਂ ਧੋਈ ਚੱਲ ਦਾਦੀ ਦੇ ਮੰਦੀਆਂ। ਹੁਣ ਵੇਖਿਓ ਜੀ ਹੱਥ ਦੇ ਕੀ ਹਾਲਾਤ ਨੇ ਤੇ ਬਾਹਰ ਗਲੀ ਦੇ ਕੀ ਹਾਲਾਤ ਨੇ, ਠੀਕ ਹੈ। ਕਿਉਂਕਿ ਮੋਟਰਸਾਈਕਲ ਇੱਧਰ ਖਲੋਤੀ, ਇੱਧਰ ਦੀ ਲੰਘ ਕੇ ਜਾਣਾ। ਕੋਈ ਲੋਕਾਂ ਦੇ ਯਾਰ ਕਮੈਂਟ ਆਏ ਸੀ ਕਿ ਇਹ ਜਿਹੜਾ ਤੁਹਾਡਾ ਘਰ ਹੈ ਨਾ ਯਾਰ, ਇਹਦਾ ਬਹੁਤ ਬੁਰੇ ਹਾਲਾਤ ਨੇ। ਇਹ ਸਾਡਾ ਘਰ ਨਹੀਂ ਹੈ, ਇਹ ਸਾਡੇ ਘਰ ਦੇ ਬੈਕ ਤੇ ਨਾ ਸਾਡੀ ਹਵੇਲੀ ਹੈ, ਠੀਕ ਹੈ। ਇੱਥੋਂ ਤੱਕ ਆਪਣਾ ਘਰ ਹੈ, ਠੀਕ ਹੈ। ਤੇ ਇਹਦੇ ਬੈਕ ਦੇ ਉੱਤੇ ਨਾ ਇਹ ਜਿਹੜੀ ਜਗ੍ਹਾ ਹੈ ਆਪਣਾ, ਮਤਲਬ ਅੰਦਰ ਇਹਦੇ 'ਚ ਸਪੇਅਰ ਸਮਾਨ ਜਿਹੜਾ ਆਪਣਾ ਸਾਰਾ ਤੇ ਭੜੋਲੇ ਛੜੋਲੇ ਪਏ ਹੁੰਦੇ ਨੇ। ਤੇ ਬਾਕੀ ਇਹ ਜਿਹੜਾ ਹੱਥ ਹੈ ਨਾ ਆਪਣਾ ਅਵੇਲੇਬਲ ਸਿਰਫ ਇਹ ਭੱਠੀ ਦੇ ਉੱਤੇ ਰੋਟੀਆਂ ਪਕਾਈ ਦੇ ਨੇ। ਇੱਧਰ ਆਪਣਾ ਕੋਈ ਕੰਮ ਨਹੀਂ। ਇਹ ਬਾਲਣ ਸੁੱਟਿਆ ਸਿਰਫ ਨਾ, ਇੱਧਰ ਸਾਰੇ ਦਾ ਸਾਰਾ ਬਾਲਣ ਨੇ, ਐਕਸਟਰਾ ਚੀਜ਼ਾਂ ਨੇ। ਇਹ ਪੁਰਾਣੀ ਮਸ਼ੀਨ ਪਈ ਹੈ, ਠੀਕ ਹੈ। ਇਹ ਮੰਜੇ ਦੋ ਐਕਸਟਰਾ ਪਏ ਹੋਏ ਨੇ ਉਹਨਾਂ ਵਾਲੇ, ਉਹ ਗਾਰਡਰ ਪਏ ਨੇ। ਬਸ ਇਹ ਆਪਣਾ ਜਿਹੜਾ ਨਾ ਐਕਸਟਰਾ ਸਮਾਨ ਇੱਧਰ ਪਿਆ ਹੁੰਦਾ। ਜਿਵੇਂ ਇਹ ਮੰਜੀ ਟੁੱਟੀ ਹੈ, ਠੀਕ ਹੈ। ਉਹ ਕੋਠਲੀ ਬਣਾਈ ਸੀ, ਮਤਲਬ ਇੱਕ ਕਿਚਨ ਬਣਾਇਆ ਸੀ ਜਦੋਂ ਲਿਆ ਸੀ ਨਾ ਜਗ੍ਹਾ। ਇਹ ਖਾਲੀ ਹੱਥ ਸੀ, ਇਹਦੇ 'ਚ ਇੱਕ ਕਮਰਾ ਬਣਾਇਆ ਸੀ, ਇੱਕ ਇਹ ਬਣਾਇਆ ਸੀ ਢਾਰਾ ਜਿਹਾ, ਤੇ ਇੱਕ ਉਹ ਜਿਹੜਾ ਨਾ ਛੋਟਾ ਜਿਹਾ ਕਿਚਨ ਬਣਾਇਆ ਪੌੜੀ ਦੇ ਥੱਲੇ। ਤੇ ਬਸ ਇਹ ਆਪਣਾ ਜਿਹੜਾ ਨਾ ਇਹਨੂੰ ਆਪਾਂ ਯੂਜ਼ ਕਰੀਦਾ ਸਿਰਫ ਰੋਟੀਆਂ ਪਕਾਉਣ ਵਾਸਤੇ। ਤੇ ਹੁਣ ਅੱਜ ਕੱਲ੍ਹ ਜਿਹੜਾ ਨਿੰਮ ਦੀਆਂ ਘਟੋਣੀਆਂ ਝੜਦੇ ਪਏ ਜਿੰਦੀ ਵਜ੍ਹਾ ਤੋਂ ਨਾ। ਤੇ ਆਹ ਦੇਖੋ ਮਾਸ਼ਾਅੱਲਾ ਕਿੰਨੇ ਜ਼ਿਆਦਾ ਜਿਹੜੇ ਨਾ ਨਿੰਮਾਂ ਇੱਥੇ ਉਗਾਈਆਂ ਹੋਈਆਂ ਨੇ। ਚੈੱਕ ਕਰੋ, ਜਿੰਨੀਆਂ ਘਟੋਣੀਆਂ ਡਿੱਗੀਆਂ ਸਾਰੀਆਂ ਦੇ ਸਾਰੀਆਂ ਉਗਾਈਆਂ। ਬਾਰਿਸ਼ ਤੋਂ ਬਾਅਦ ਜਿਹੜਾ ਨਾ ਬਾਹਰ ਵੀ ਇੱਥੇ ਗਿੱਲਾ ਹੀ ਹੋ ਗਿਆ, ਜਾਣਾ ਮੁਸ਼ਕਿਲ ਹੀ। ਤੇ ਨਾਲੀ ਸ਼ਾਲੀ ਜਿਹੜੀ ਇੱਥੇ ਫੁੱਲ ਭਰੀਆਂ ਪਈਆਂ। ਕੀ ਕਿਹਾ ਸਮੀ? ਬਿੱਲੀ ਦੇ ਬੱਚੇ? ਪਤਾ ਨਹੀਂ, ਬਿੱਲੀ ਫਿਰਦੀ ਪਈ ਇੱਥੇ, ਮੈਂ ਹੁਣੇ ਵੇਖੀ ਬਿੱਲੀ। ਬਿੱਲੀ ਫਿਰਨ ਡਈ ਆ। ਬਿੱਲੀ ਦੇ ਬੱਚਿਆਂ ਦਾ ਕੋਈ ਨਹੀਂ, ਛੱਪੜ ਲੱਗ ਗਿਆ ਇੱਧਰ, ਮਤਲਬ ਜਾਣ ਦੇ ਜਿਹੜਾ ਨਾ ਗੁਜ਼ਾਰੇ ਲਾਇਕ ਹੈਗਾ ਰਸਤਾ। ਬਸ ਹੁਣ ਨਿਕਲੀਏ ਘਰੇ ਆਪਣੇ ਜੀ। ਚੈੱਕ ਕਰ ਲਓ ਕੀ ਚੀਜ਼ਾਂ ਹੋ ਗਈਆਂ ਪਈਆਂ। ਨਿੰਮਾਂ ਉੱਗ ਗਈਆਂ ਨੇ, ਠੀਕ ਹੈ। ਉਸ ਤੋਂ ਬਾਅਦ ਆਪਣੇ ਤੇਲ ਉੱਗ ਗਏ ਨੇ, ਠੀਕ ਹੈ। ਚਰੀ ਉੱਗ ਗਈ, ਬਾਜਰਾ ਉੱਗ ਗਿਆ, ਆਪਣੇ ਤੇਲ ਉੱਗ ਗਏ, ਇੱਟ ਹੋ ਗਈ, ਘਾਹ ਹੋ ਗਿਆ। ਦੇਖੋ ਇੰਨੀਆਂ ਆਈਟਮਾਂ ਕਿਸੇ ਦੇ ਘਰ 'ਚ ਉੱਗੀਆਂ ਹੋਣਗੀਆਂ। ਛੱਤ 'ਤੇ ਆਪਣੇ ਉਹ ਜਿਹੜਾ ਨਾ ਮੁੰਜੀ ਵੀ ਉੱਗਈ ਸੀ, ਜਿਹੜੀ ਮੁੰਜੀ ਮੈਂ ਥੱਲੇ ਸੁੱਟੀ ਸੀ ਉਦੋਂ ਲਾ ਕੇ, ਉਦੋਂ ਤੁਹਾਨੂੰ ਪਤਾ ਹੀ ਹੋਏਗਾ। ਲੇਕਿਨ ਇਹ ਕਿ ਹੁਣ ਸੁੱਕ ਗਈ ਹੋਣੀ ਵਿੱਚ ਹੁਣ ਫਿਰ, ਲੇਕਿਨ ਬਾਰਿਸ਼ ਪੈ ਗਈ, ਗਿੱਲੀ ਹੋ ਗਈ। ਇਹ ਜਦੋਂ ਦੁਬਾਰਾ ਬਾਰਿਸ਼ ਕਹਿੰਦਾ ਧੁੱਪ ਨਿਕਲੇਗੀ ਤੈਨੂੰ ਆਪਾਂ ਸੁਕਾ ਦਿੱਤਾ ਜਾਏਗਾ। ਛੱਤ ਵੇਖਣੀ ਸੀ, ਸਿਰਫ ਇਹ ਵਾਲੀ ਛੱਤ ਰਹਿ ਗਈ। ਕਹਿੰਦਾ ਪਾਣੀ ਸਾਰਾ ਨਿਕਲ ਗਿਆ ਕਿ ਕੋਈ ਨਹੀਂ ਨਿਕਲਿਆ। ਅੱਲਾਹੁ ਅਕਬਰ। ਇਹਦਾ ਕਿਸੇ ਨੇ ਉਦੋਂ ਆਖਿਆ ਸੀ ਕਿ ਇਹ ਬਹੁਤ ਗੰਦਾ, ਲੇਕਿਨ ਇਹ ਕਿੱਧਰ ਸਾਡੀ ਹੈਸ਼ ਨਹੀਂ ਹੈ। ਪਾਣੀ ਨਿਕਲ ਗਿਆ, ਥੋੜਾ ਬਹੁਤ ਰਹਿ ਗਿਆ, ਠੀਕ ਹੈ। ਛੱਪ ਦੇ ਵਿਆਹ ਤੋਂ ਬੜੀ ਬੱਚਤ ਹੋ ਜਾਂਦੀ। ਦੇਖੋ ਹੁਣ ਉੱਤੇ ਨਜ਼ਾਰਾ ਇਸ ਟਾਈਮ ਆਏ, ਕਿਆ ਮੌਸਮ ਹੈ, ਠੀਕ ਹੈ। ਬਿਲਕੁਲ ਫਰੈਸ਼। ਇਹ ਸਾਡੇ ਇੱਕ ਮਸਜਿਦ ਹੈ, ਇਹ ਸਾਡੀ ਗਲੀ ਦੇ ਵਿੱਚ, ਠੀਕ ਹੈ। ਤੇ ਇਹ ਇੱਧਰ ਦੂਸਰੀ ਵੱਡੀ ਮਸਜਿਦ ਹੈ। ਇਹ ਦੋ ਮਸਜਿਦਾਂ ਨੇ ਸਾਡੇ ਪਿੰਡ ਦੇ ਵਿੱਚ। ਇਹ ਸੂਰਜ ਗਰੂਬ ਹੋ ਰਿਹਾ ਪੱਤਿਆਂ ਦੇ ਵਿੱਚੋਂ ਦੀ। ਇਹ ਬਿਜਲੀ ਦੀ ਤਾਰ ਆਪਣੀ ਤੋਂ ਬਚਣਾ ਬਹੁਤ ਜ਼ਰੂਰੀ ਹੈ। ਅਕਸਰ ਦੀਵਾਰ ਦੇ ਨਾਲੋਂ ਇੱਥੋਂ ਨਿਕਲ ਜਾਂਦੀ ਹੈ, ਠੀਕ ਹੈ। ਤੇ ਹੁਣ ਉਹ ਨਿੰਮ ਨਾਲ ਬੰਨੀ ਹੋਈ ਇੱਧਰੋਂ, ਇਹ ਬੜੀ ਖਤਰਨਾਕ ਚੀਜ਼ ਹੈ। ਇੱਧਰ ਅਸੀਂ ਛੱਤ ਤੇ ਚੜੀਦਾ ਹੀ ਨਹੀਂ, ਪਰਲੀਆਂ ਪੌੜੀਆਂ ਥਾਣੀ ਮੋਸਟਲੀ ਚੜੀਦਾ।
इधरों जैसे ज़्यादा चढ़ी तो कोई नहीं छाप देते इस वजह तो इनका जो ना इन्ना लेकिन यह है कि फिर भी नैक्सट वीक मैं किसी दिन टाइम कट के आवांगा लेकिन धुप्पा लगन तो फिर धुप्पा लगियां आप इन्हू साड़ देना सारे नू ठीक है इन्होंने आप इकट्ठे कर देना बाकी जिन चो एक्स्ट्रा समान है ठीक है लोहा लै लैनो कट के पतीसा खा लेना बस अपना सारी सफाई हो जानी चलो जी हुण हो गया जान दा टाइम तो छापर जो तुम वेख रहे जिन्ना क्योंकि बारिश बार बार आई जा रही हुण जा हल्का साफ है लेकिन बारिश का कोई पता नहीं रोक रोक के आई जा रही हुण छापर च पावांगे मोबाइल फिर पावांगे बोझ एक बोझ जिधर छापर च पा के पा लिया चलो ठीक है जी इजाजत दो फिर ਬੋਝਾ ਜੇ ਕਹੀ ਦਿੰਦੀ ਆ बोझा हुंदा बोझा ਆ ਇਧਰੋਂ ਪਾਜਾ ਹੋਈਆਂ ਪਈਆਂ ਮੈਂ ਤਾਂ ਬਹੁਤ ਸਾਰਾ ਦਿਨ ਉਹਨੇ ਕੋਈ ਗਲਤੀ ਕਰਨੀ ਅੱਛਾ मैं तो अगे भी कोई गलती नहीं की थी ठीक है सारी सारी गलती मामू दी सी ਤੁਹਾਨੂੰ ਕਹਾਂ ਜੀ ਮਾਮੂ ਸੌਰੀ ਮੈਂ ਆਪਦੀ ਮੰਮਾ ਨੂੰ ਕਹਿ ਦਿੱਤਾ ਤੇ ਬਸ ਠੀਕ ਹੈ ਹੁਣ ठीक होगा सर ਨਾਰਾਜ਼ਗੀ ਤੁਹਾਡਾ ਆਰਡਰ ਤੇ ਲੋਹੇ ਦਾ ਕਾਰਡ ਹੈ ਠੀਕ ਹੈ ਚਲੋ ਆਪਦੀਆਂ ਕੋਈ ਨਾਰਾਜ਼ਗੀ ਨਹੀਂ ਕਿ ਹੁਣ ਤੁਹਾਡੀ ਸਾਡੀ ਓਕੇ ਹੋ ਗਿਆ ਇੱਕ ਦੂਜੇ ਨੂੰ ਟਾਟਾ ਬਾਏ ਬਾਏ ਕਰੋ ਹਾਂ ਕਰੋ टाटा बाय बाय कर लो आधा ठीक है मोटू पतलू टाटा बाय बाय हो गया ਲੈ क्या बात है पपियां शपियां हो रही हैं गाइस अखा बंद कर लो गाइस मेरी पपियां शपियां ਭੈਣ ਕਿ ਡੈਣ ਨਹੀਂ ਇਹ ਮੇਰੀ ਭੈਣ ਹੈ निक्की भैन तो वाकई डैन है दी दसो दोवां च निक्की कौन है निक्की ए वे कि निक्की ए वे ਤੇਰੇ ਕੀ ਪਤਾ ਮੇਰਾ ਅੱਬਾ ਹੈ, ਮੈਂ ਨਿੱਕੀ ਸੀ ਮੈਂ ਕਹਿੰਦਾ ਸੀ ਇਹ ਮੇਰਾ ਨੰਨਾ ਹੈ ਨੰਨਾ नन्ना ते वाकई माशाल्लाह नहीं वाकई इस गल च कोई कसूर नहीं नाने ने ना सही रखा वाकई भाई नन्ना है ਉਹ ਨਾ ਹੀ ਮੁੰਡਾ ਵਾਲਾ ਸਾਦਾ ਸਾ ਹਾਂ ਅੱਲਾ ਜੀ ਇਹ ਮਸਜਿਦ ਦਾ ਜਿਹੜਾ ਨਾ ਆਪਣੇ ਦਾ ਮਨਾਰ ਮਾਸ਼ਾਅੱਲਾ ਇਹ ਪਿੰਡ ਵਾਲੀ ਵੱਡੀ ਮਸਜਿਦ ਹੈ ਇਹ ਨਜ਼ਰ ਆ ਰਿਹਾ ਵੱਡਾ ਮਨਾਰ ਜਿਹੜਾ ਤੇ ਹੁਣ ਚਲੀਏ ਦਰਵਾਜ਼ਾ ਖੋਲੋ ਜੀ ਜੀ ਬਾਰਿਸ਼ ਤੋਂ ਬਾਅਦ ਇਹ ਸਾਡੇ ਪਿੰਡ ਦਾ ਨਜ਼ਾਰਾ ਹੈ ਹੁਣ ਅਸੀਂ ਜਾ ਰਹੇ ਹਾਂ ਵਾਪਸ ਚੈੱਕ ਕਰੋ ਮਾਸ਼ਾਅੱਲਾ ਪਿੰਡ ਦਾ ਵਿਊ ਨਾ ਹਰ ਪਾਸੇ ਕਿਆ ਮੌਸਮ ਹੈ ਪਿੰਡ ਦਾ ਹੈ ਜੀ ਇਹ ਬੱਕਰੀਆਂ ਦਾ ਜਿਹੜਾ ਆਪਣੇ ਚੱਲ ਰਿਹਾ ਅੱਗੇ ਰੇਵੜ ਇੰਦੀ ਹੁਣ ਕਰ ਰਹੀ ਹੈ ਪਹਿਲੇ ਕ੍ਰਾਸਿੰਗ ਮਾਸ਼ਾਅੱਲਾ ਕੋਈ 1 ਤੋਂ 1.5 ਘੰਟਾ ਬਾਰਿਸ਼ ਸ਼ਦੀਦ ਪਈ ਹੈ ਜਿਹਦੇ ਬਾਅਦ ਜਿਹੜਾ ਨਾ ਮੌਸਮ ਕਾਫੀ ਅੱਛਾ ਹੋ ਗਿਆ ਲਾਈਕ ਅਗਰ ਤੁਸੀਂ ਵਿਊ ਚੈੱਕ ਕਰੋ ਨਾ ਇਧਰ ਸਾਈਡ ਤੇ ਚੈੱਕ ਕਰੋ ਤੁਸੀਂ ਵਿਊ ਕਾਫੀ ਅੱਛਾ ਆ ਰਿਹਾ ਹੈ ਬਾਰਿਸ਼ ਕਾਫੀ ਸ਼ਦੀਦ ਪਈ ਹੈ ਤੇ ਜਿਹਦੇ ਬਾਅਦ ਨਾ ਮੌਸਮ ਬੜਾ ਹੀ ਸੁਹਾਨਾ ਹੋ ਗਿਆ ਇੰਜੋਏ ਕਰਨ ਵਾਲਾ ਮੌਸਮ ਹੈ ਇਧਰ ਲੇਕਿਨ ਚਰੀਆਂ ਸਾਡੀ ਡਿੱਗ ਗਈਆਂ ਨੇ ਆਵਾਜ਼ ਦੇ ਵਿੱਚ ਤੁਹਾਡੇ ਮੇਰੀ ਆਵਾਜ਼ ਦੇ ਵਿੱਚ ਤੁਹਾਨੂੰ ਜਿਹੜਾ ਨਾ ਸ਼ੋਰ ਫੀਲ ਹੋ ਰਿਹਾ ਹੈਗਾ ਲੇਕਿਨ ਇਹ ਹੈ ਕਿ ਮਜਬੂਰੀ ਹੈ ਭਰਾ ਤੁਹਾਡਾ ਬਾਈਕ ਤੇ ਤੁਹਾਡੇ ਵਾਸਤੇ ਵਲੌਗ ਕਰ ਰਿਹਾ ਤੇ ਚੈੱਕ ਕਰੋ ਇਹ ਜਿਹੜਾ ਨਾ ਇੱਥੇ ਇੱਕ ਡੇਅਰੀ ਫਾਰਮ ਬਣਿਆ ਲੇਕਿਨ ਇੱਥੇ ਕਿਤੇ ਨਾ ਡੇਅਰੀ ਸ਼ਾਮਿਲ ਨਹੀਂ ਹੋਈ ਹੁਣ ਆਪਾਂ ਸ਼ਹਿਰ ਜਾ ਕੇ ਮਿਲਦੇ ਹਾਂ ਲੋ ਜੀ ਪਹੁੰਚ ਗਏ ਸ਼ਹਿਰ ਲੇਕਿਨ ਇੱਥੇ ਮੀਂਹ ਕੋਈ ਨਹੀਂ ਪਿਆ ਇਹ ਚੈੱਕ ਕਰੋ मतलब खुश्क सड़क सिर्फ कोई चंद कतरे डिगे ने ठीक है तो रस्ते एक दो जगह ऐसी हैं जिन्हें बिल्कुल खुश्क सी बारिश पई नहीं हर चीज़ वैसे खुश्क पई है चेक करो ठीक है तो पिंड इन्नी बेइंतहा बारिश पई जी तुम देखी होनी इतने टोटली हर चीज़ खुश्क पड़ी हुई है इधर पता नहीं समझ से बाहर शॉपर मेरे हाथ में अभी शॉपर ने बचा लिया नहीं तो रास्ते में बारिश दोबारा शुरू होने लगी थी एक जगह पे आके उस जगह पे अगर ये शॉपर पास ना होता तो मोबाइल भीग जाना था तो जी मेरा लव लेटर आ गया ये मुझे बहुत पसंद है मुझे बहुत प्यार है मुझे मेरे से ज़्यादा इस लव लेटर से ना मेरी माँ जी का प्यार माँ जी बड़ी शिद्दत से पिछले 5 दिन से इंतज़ार कर रही थी ये वाला खत जो है ना ये वाला खत किस दिन आएगा ठीक है तो माँ जी ये साथ में गुनगुना भी रही थी क्या कहते हैं उसको क्या कहते हैं यार उसको चिट्ठी ना कोई संदेश ना जाने कौन सा देश जहाँ हम चले गए लसन अपना इतनी ਉਂਝ ਪਿਆ ਤੇਲ ਲਾ ਕੇ ਲਸਣ ਨੂੰ ਰੱਖਿਆ ਸੀ ਤੇਲ ਲਾ ਕੇ ਲਸਣ ਜਿਹੜਾ ਨਾ ਛਿਲਣਾ ਹੀ ਸੀ ਹੁੰਦਾ ਓ ਮਾਈ ਗॉड 18186 ਰੁਪਏ ਸਿਰਫ 18186 ਰੁਪਏ ਪਿੰਡ 15300 ਤੇ ਪਤਾ ਨਹੀਂ ਕਿੰਨੇ ਯਾਰ ਇਹ ਤਾਂ ਡੇਲੀ ਕੋਈ ਨਹੀਂ ਇਹ ਤਾਂ ਤੁਹਾਡੇ ਹੱਥੇ ਖੱਬੇ ਹੱਥੀ ਗੇਮ ਹੈ ਇੰਨਾ ਕੁ ਬਿੱਲ ਤੁਹਾਨੂੰ ਕੀ ਕਹਿੰਦਾ ਇਹ ਤਾਂ ਬਿੱਲ ਕੋਈ ਨਹੀਂ ਨਾ ਫਿਰ 2000 years later ਜਿਸ ਟਾਈਮ ਇਹਨਾਂ ਮਾਈਆਂ ਨੂੰ ਡਾਕਟਰ ਬੈੱਡ ਰੈਸਟ ਦੇ ਦੇਣ ਨਾ ਉਦੋਂ ਇਹਨਾਂ ਦਾ ਕੰਮ ਐ ਹੁੰਦਾ ਜੀ ਠੀਕ ਹੈ ਹੁਣ ਇਸ ਟਾਈਮ 11:29 ਹੋ ਗਏ ਨੇ ਠੀਕ ਹੈ 11 ਰਾਤ ਦੇ 29 ਮਿੰਟ ਨੇ ਤੇ ਮਾਈ ਵੇਲੋ ਹੁਣ ਜਿਹੜਾ ਨਾ ਅੱਧੀ ਰਾਤੀ ਲਸਣ ਛੰਡਣ ਡਈ ਹੈ ਇਹ ਕੀ ਕਰਨ ਡੇ ਜੇ ਇਹ ਦਿਨ ਨਹੀਂ ਚੜਨਾ ਉਤਰੇ ਸਵੇਰ ਦਾ ਰੱਖਿਆ ਸੀ ਭੋਲ ਕੇ ਤੇ ਮੋਟਾ ਮੋਟਾ ਤਾਂ ਮਲਿਆ ਨਿਕਲ ਆਇਆ ਨਹੀਂ ਤੇ ਦਿਨ ਨਹੀਂ ਚੜਨਾ ਕੱਲ ਨੂੰ ਦਿਨ ਨਹੀਂ ਹੋਣਾ ਹੁਣ ਨਾ ਮੈਂ ਕਿਹਾ ਇੱਕ ਵਾਰੀ ਛੰਡ ਕੇ ਇਹਨੂੰ ਨਾ ਇਹ ਜਿਹੜਾ ਮੈਨੂੰ ਲੱਗਦਾ ਸਾਡੇ ਨਹੀਂ ਦਿਨ ਚੜਨਾ ਰਾਤ ਫੁੱਲ ਹੋਈ ਸੀ 12 ਵੱਜ ਗਏ ਨੇ ਤਕਰੀਬਨ ਤੇ ਜਿਹੜਾ ਨਾ ਇੱਥੇ ਤੇ ਬਿਲਕੁਲ ਕਲੀਅਰ ਰਾਤ ਹੈ ਤੇ ਮਾਈ ਜਿਹੜਾ ਨੂੰ ਅੱਧੀ ਰਾਤੀ ਲਸਣ ਛੱਡ ਲਈ ਬਸ ਜਦੋਂ ਕਹਿੰਦੇ ਨੇ ਨਾ ਕਿ ਜ਼ਿੰਦਗੀ 'ਚ ਸਕੂਨ ਨਾ ਹੋਵੇ ਜ਼ਿੰਦਗੀ ਦੇ ਵਿੱਚ ਆਰਾਮ ਨਾ ਹੋਵੇ ਫਿਰ ਇੰਝ ਹੀ ਰਾਤ ਨੂੰ ਬਸ ਰਾਤ ਨੂੰ ਕੰਮ ਕਰਦੇ ਰਹਿੰਦੇ ਉਮੀਦ ਹੈ ਕਿ ਜੀ ਤੁਹਾਨੂੰ ਆਪਣਾ ਮਿਨੀ ਜਿਹਾ ਵਲੌਗ ਅੱਛਾ ਲੱਗੇਗਾ ਆਪਣੇ ਵਲੌਗ ਕਿਵੇਂ ਦਾ ਲੱਗ ਰਿਹਾ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲੇ ਭਾਈ ਨੂੰ ਮਜ਼ੇ ਦੇ ਤੁਸੀਂ ਟੌਪਿਕ ਦੱਸਣੇ ਨੇ ਕਿ ਕਿਹੜੇ ਟੌਪਿਕ ਦੇ ਉੱਪਰ ਜਿਹੜਾ ਨਾ ਕੋਈ ਵਲੌਗ ਬਣਨਾ ਚਾਹੀਦਾ ਕਿਹੜਾ ਮੇਰੀ ਜ਼ਿੰਦਗੀ ਦੇ ਬਾਰੇ ਤੁਸੀਂ ਕੀ ਜਾਣਨਾ ਚਾਹੁੰਦੇ ਜੇ ਐਸੀ ਕੀ ਚੀਜ਼ ਹੈ ਜਿਹਦੇ ਉੱਤੇ ਆਪਾਂ ਵਲੌਗ ਲਾਜ਼ਮੀ ਬਣਾਈਏ ਠੀਕ ਹੈ ਉਹ ਟੌਪਿਕ ਤੁਸੀਂ ਆਪਾਂ ਨੂੰ ਸੁਜੈਸਟ ਕਰਨੇ ਨੇ ਆਪਾਂ ਇਨਸ਼ਾਅੱਲਾ ਉਹਦੇ ਉੱਪਰ ਵਲੌਗ ਬਣਾਵਾਂਗੇ अगर ਤੁਹਾਨੂੰ ਵੀਡੀਓ ਅੱਛੀ ਲੱਗੀ ਤੇ ਪਿਆਰਾ ਜਿਹਾ ਕਮੈਂਟ ਠੀਕ ਹੈ ਤੇ ਲਾਈਕ ਕਰਕੇ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰਾ ਨਹੀਂ ਭੁੱਲਣਾ ਤੇ ਫੁੱਫੀ ਦਾਦੀ ਚਾਚੀ ਨਾਨੀ
ਤਾਈ ਸਾਰਿਆਂ ਦੇ ਨਾਲ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਨਾ ਆਪਾਂ ਜਲਦੀ ਨਾ ਆਪਣੀ ਮਿਨੀ ਫੈਮਿਲੀ ਜਿਹੜੀ 40000 ਤੇ ਆ 40000 ਤੋਂ ਆਪਾਂ ਮਿਨੀ ਫੈਮਿਲੀ ਨੂੰ 1 ਲੱਖ ਤੇ ਲੈ ਕੇ ਜਾਈਏ ਤੇ ਆਪਾਂ ਵੀ ਆਪਣੇ ਘਰ ਦੇ ਵਿੱਚ ਸਿਲਵਰ ਪਲੇ ਬਟਨ ਲੈ ਕੇ ਆਈਏ ਤੇ ਇੱਥੇ ਲਿਆ ਕੇ ਲਾਈਏ ਤੇ ਆਏ ਕੀ ਬਾਤ ਹੈ। ਜਦੋਂ ਮੈਂ ਇੱਥੇ ਕਰਕੇ ਵਲੌਗ ਸ਼ੁਰੂ ਕਰਾਂ ਨਾ ਇੰਜ ਕਰਾਂ अस्सलाम वालेकुम ਤੇ ਇੰਜ ਜਦੋਂ ਮੈਂ ਕਰਾਂ ਤੇ ਪਿੱਛੇ ਬਾਬਾ ਜੀ ਆਪਣਾ ਜਿਹੜਾ ਨਾ ਸਿਲਵਰ ਪਲੇ ਬਟਨ ਨਜ਼ਰ ਆਣਾ ਚਾਹੀਦਾ। ਹਜੇ ਤੇ ਆਪਾਂ ਨੂੰ ਸਿਲਵਰ ਦੀ ਡਿਮਾਂਡ ਹੈ ਲੇਕਿਨ ਇਨਸ਼ਾਅੱਲਾ ਸਿਲਵਰ ਤੋਂ ਬਾਅਦ ਫਿਰ ਆਪਾਂ ਜਿਹੜਾ ਨਾ 골ਡਨ ਤੇ ਵੀ ਜਾਵਾਂਗੇ, 골ਡਨ ਤੋਂ ਬਾਅਦ ਆਪਾਂ ਡਾਇਮੰਡ ਤੇ ਵੀ ਜਾਵਾਂਗੇ ਇਨਸ਼ਾਅੱਲਾ। ਇੱਕ ਇੱਕ ਕਰਕੇ ਸਾਰੇ ਅਚੀਵ ਕਰਾਂਗੇ। ਕਿਉਂਕਿ ਮੈਨੂੰ ਇੰਨੀ ਪਿਆਰ ਕਰਨ ਵਾਲੀ ਮਿਨੀ ਫੈਮਿਲੀ ਜੋ ਮੇਰੇ ਨਾਲ ਹੈ। ਤੁਸੀਂ ਕਹਿਣਾ ਭਾਈ ਹੁਣ ਅੱਧੀ ਰਾਤ ਹੋ ਗਈ ਹੈ ਤੇ ਹੁਣ ਬਸ ਮੈਂ ਵੀ ਬੋਲ ਕੇ ਥੱਕ ਗਿਆ। ਇਨਸ਼ਾਅੱਲਾ ਹੁਣ ਸੌਂ ਤੁਸੀਂ, ਮੈਂ ਵੀ ਨੀਂਦਾਂ ਪੂਰਾ ਕਰਾਂ ਜਲਦੀ ਨਾਲ। ਨੀਂਦਾਂ ਕਿੱਥੇ ਮੈਂ ਪੂਰੀਆਂ ਕਰਨੀਆਂ ਸੱਚ। ਅੱਜ ਮੈਂ ਵਲੌਗ ਐਡਿਟ ਕਰਨਾ ਹੈ, ਉਸ ਤੋਂ ਬਾਅਦ ਮੈਂ ਵਲੌਗ ਨੂੰ ਜਿਹੜਾ ਨਾ ਥੰਬਨੇਲ ਬਣਾਉਣਾ ਹੈ ਕਿਉਂਕਿ ਸਵੇਰ 10 ਵਜੇ ਪਾਕਿਸਤਾਨੀ ਟਾਈਮ ਤੇ ਤੁਹਾਨੂੰ ਜਿਹੜਾ ਨਾ ਵਲੌਗ ਵੀ ਤੇ ਪਹੁੰਚਾਉਣਾ ਹੈ ਨਾ। ਇਹ ਮੇਰੀ ਡਿਊਟੀ ਹੈ, ਤੁਹਾਡੀ ਡਿਊਟੀ ਹੈ ਵੀਡੀਓ ਨੂੰ ਦੇਖਣਾ, ਪਿਆਰਾ ਜਿਹਾ ਕਮੈਂਟ ਕਰਨਾ, ਆ ਕੇ ਸ਼ੇਅਰ ਕਰਨਾ। ਮੇਰੀ ਡਿਊਟੀ ਹੈ ਅੱਛਾ ਜਿਹਾ ਵਲੌਗ ਬਣਾਉਣਾ, ਉਹਨੂੰ ਅੱਛਾ ਜਿਹਾ ਐਡਿਟ ਕਰਨਾ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਨਾ ਰੀਜਨਲ ਹਰ ਚੀਜ਼ ਜੋ ਆਪਣੇ ਫੈਮਿਲੀ 'ਚ ਹੋ ਰਹੀ ਹੈ, ਜੋ ਆਪਣੇ ਘਰ 'ਚ ਹੋ ਰਹੀ ਹੈ, ਕੋਈ ਐਡੀਟਿੰਗ ਨਹੀਂ, ਕੋਈ ਫੇਕ ਨਹੀਂ, ਕੋਈ ਕੁਛ ਨਹੀਂ, ਠੀਕ ਹੈ। ਤੇ ਆ ਵੇਖੋ ਤੇ ਕਮਲੀ ਮਾਂ ਤੇਰੇ ਨਾਲ ਹੈ, ਅੱਲਾ ਤੈਨੂੰ ਆਬਾਦ ਕਰੇ। ਚੱਲ ਮਲੰਗਨੀ ਚੱਲ। ਓਕੇ ਜੀ, ਅੱਲਾ ਦੇ ਹਵਾਲੇ, ਲਵ ਯੂ, ਬਾਏ ਬਾਏ।